ਅਗਲੀ ਖਬਰ ਵੱਲ ਚੱਲੀਏ। ਰੀਅਲ ਸਟੇਟ ਦੇ ਨਾਲ ਰਿਲੇਟਡ ਆ। ਪਿਛਲੇ ਹਫ਼ਤਿਆਂ ਦੇ ਵਿੱਚ ਰੀਅਲ ਸਟੇਟ ਮਾਰਕੀਟ ਦੇ ਉੱਤੇ ਕਾਫੀ ਵੱਡਾ ਝਟਕਾ ਲੱਗਾ ਹੈਗਾ। ਹੁਣ ਤੁਸੀਂ ਆਮ ਦੇਖ ਸਕਦੇ ਆ ਘਰ 4-4 5-5 ਹਫ਼ਤੇ ਮਾਰਕੀਟ 'ਚ ਲੱਗੇ ਹੋਏ ਆ, ਫੱਟੇ ਲੱਗੇ ਹੋਏ ਆ ਤੇ ਬਹੁਤ ਸਾਰੇ ਏਰੀਏ ਦੇ ਵਿੱਚ ਪ੍ਰਾਈਸਿਸ ਵੀ ਘਟਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਪਰ ਕੱਲ ਇੱਕ ਰਿਪੋਰਟ ਇਹ ਵੀ ਆਈ ਆ ਵੀ ਜੋ ਇੰਟਰਨੈਸ਼ਨਲ ਇਨਵੈਸਟਰਸ ਹੈਗੇ ਆ, ਉਹਨਾਂ ਨੇ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਪ੍ਰਾਪਰਟੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ 2 ਸਾਲਾਂ ਦੇ ਦੌਰਾਨ ਜੋ ਪੈਂਡੇਮਿਕ ਦੇ ਦੌਰਾਨ ਇੰਟਰਨੈਸ਼ਨਲ ਇਨਵੈਸਟਰ ਸੀਗੇ, ਉਹ ਘਰ ਨਹੀਂ ਖਰੀਦ ਰਹੇ ਸੀਗੇ। ਇਹ ਵੀ ਦੱਸਦੀ ਜਾਈਏ ਵੀ ਜੋ ਇੰਟਰਨੈਸ਼ਨਲ ਇਨਵੈਸਟਰ ਆ ਮੋਸਟਲੀ ਉਹ ਕੈਸ਼ ਘਰ ਬਾਈ ਕਰਦੇ ਹੈਗੇ ਆ। ਉਹਨਾਂ ਦੇ ਵਿੱਚ ਪਹਿਲੇ 3 ਕੰਟਰੀਆਂ ਦੇ ਲੋਕ ਜੋ ਅਮਰੀਕਾ ਦੇ ਵਿੱਚ ਘਰ ਬਾਈ ਕਰਦੇ ਆ। ਪਹਿਲੇ ਨੰਬਰ ਤੇ ਚਾਈਨਾ ਤੇ ਤੀਜੇ ਨੰਬਰ ਤੇ ਇੰਡੀਅਨ ਮੂਲ ਦੇ ਲੋਕ ਹੈਗੇ ਆ ਜੋ ਕੈਸ਼ ਪ੍ਰਾਪਰਟੀਆਂ ਬਾਈ ਕਰ ਰਹੇ ਆ। ਉਹ ਕਿਹੜੇ ਲੋਕ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੋਂ ਕਿੱਦਾਂ ਦਾ ਪੈਸਾ ਜਿਹੜਾ ਇੰਡੀਆ ਤੋਂ ਆਉਂਦਾ ਹੈਗਾ। ਤੇ ਜੇ ਸੈਨੋਜ਼ੇ ਦੀ ਗੱਲ ਕਰਦੇ ਜਾਈਏ, ਸੈਨੋਜ਼ੇ ਕੈਲੀਫੋਰਨੀਆ USA ਦੇ ਵਿੱਚ ਸਭ ਤੋਂ ਐਕਸਪੈਂਸਿਵ ਏਰੀਆ ਹੋ ਗਿਆ ਆ, ਚਾਹੇ ਤੁਸੀਂ ਘਰ ਖਰੀਦਣਾ ਆ ਜਾਂ ਤੁਸੀਂ ਰੈਂਟ ਤੇ ਰਹਿਣਾ ਹੈਗਾ। ਸੈਂਟਾ ਕਲਾਰਾ ਕਾਉਂਟੀ ਦੇ ਐਸੋਸੀਏਸ਼ਨ ਆਫ ਰਿਅਲਟਰਸ ਦੇ ਮੁਤਾਬਕ ਐਵਰੇਜ ਪ੍ਰਾਈਸ ਘਰ ਦੀ ਹੁਣ ਕਹਿੰਦੇ $1.97 ਮਿਲੀਅਨ ਹੋ ਗਈ ਆ। $2 ਮਿਲੀਅਨ ਦੇ ਕਰੀਬ ਐਵਰੇਜ ਪ੍ਰਾਈਸ ਸੈਨੋਜ਼ੇ ਦੇ ਵਿੱਚ ਹੋ ਗਈ ਹੈਗੀ ਆ। ਮੌਰਗੇਜ ਜੇ ਦੱਸਦੀ ਜਾਈਏ ਐਵਰੇਜ $9,000 ਮੰਥਲੀ ਹੋ ਗਈ ਹੈਗੀ ਆ। ਇਲੈਕਟਡ ਆਫੀਸ਼ੀਅਲਸ ਇਹ ਕਹਿੰਦੇ ਆ ਵੀ 25,000 ਘਰ ਨਵਾਂ ਬਣਨਾ ਚਾਹੀਦਾ 2023 ਤੱਕ, ਪਰ ਇਸ ਮਾਮਲੇ 'ਚ ਪ੍ਰੋਗਰੈਸ ਬਹੁਤ ਸਲੋ ਹੈਗੀ ਆ। ਹੁਣ ਇੱਕ ਨਵੀਂ ਪ੍ਰੋਬਲਮ ਸਾਹਮਣੇ ਆਈ ਆ। ਸੈਨੋਜ਼ੇ ਸਪੌਟਲਾਈਟ ਮੈਗਜ਼ੀਨ ਨੇ ਇੱਕ ਡਾਟਾ ਇਸ਼ੂ ਕੀਤਾ। ਉਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਸੈਨੋਜ਼ੇ ਦੇ ਵਿੱਚ 20,000 ਦੇ ਕਰੀਬ ਘਰ ਖਾਲੀ ਪਏ ਆ ਲੋਕਾਂ ਦੇ। ਕਈ ਲੋਕਾਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੰਟਰਨੈਸ਼ਨਲ ਇਨਵੈਸਟਰ ਆ ਜਾਂ ਹੋਰ ਇਨਵੈਸਟਰ ਆ, ਉਹਨੇ ਘਰ ਖਰੀਦੇ ਹੈਗੇ ਆ ਪਰ ਉਹਨਾਂ ਨੂੰ ਐਮਪਟੀ ਰੱਖਿਆ ਆ ਤਾਂ ਕਿ ਪ੍ਰਾਈਸਿਸ ਚੜ ਜਾਣ, ਫਿਰ ਪ੍ਰਾਈਸ ਚੜ ਕੇ ਵੇਚਣ ਜਾਂ ਉਹਨਾਂ ਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਹੁਣ ਸੈਨੋਜ਼ੇ ਦੇ ਇਲੈਕਟਡ ਆਫੀਸ਼ੀਅਲ ਜੋ ਆ ਉਹ ਇਹ ਸੋਚ ਰਹੇ ਆ ਵੀ ਜੋ ਵੇਕੈਂਟ ਘਰ ਹੈਗੇ ਆ ਉਹਨਾਂ ਦੇ ਉੱਤੇ ਇੱਕ ਸਪੈਸ਼ਲ ਟੈਕਸ ਲਾਇਆ ਜਾਵੇ। ਘੱਟੋ ਘੱਟ 10% ਟੈਕਸ ਲਾਇਆ ਜਾਵੇ। ਉਹਦੇ ਨਾਲ 400 ਤੋਂ ਵੱਧ ਘਰ ਨਵੇਂ ਜੋ ਆ ਉਹ ਸਿਟੀ ਆਫ ਸੈਨੋਜ਼ੇ ਵੱਲੋਂ ਬਣਾਏ ਜਾ ਸਕਦੇ ਹੈਗੇ ਆ। ਇਸੇ ਤਰ੍ਹਾਂ ਕੁਝ ਸਕੂਲ ਡਿਸਟ੍ਰਿਕਟ ਆ ਉਹ ਹੁਣ ਆਪਣੇ ਟੀਚਰਸ ਦੇ ਲਈ ਨਵੇਂ ਘਰ ਦੇ ਏਰੀਏ ਦੇ ਵਿੱਚ ਬਣਾਉਣ ਜਾ ਰਹੇ ਹੈਗੇ। ਜੀ, ਸੋ ਰੀਅਲ estate ਨੂੰ ਲੈ ਕੇ ਤਾਂ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਜ਼ਰੂਰ ਦੇਖੀ ਗਈ ਹੈ ਵੀ ਪਿਛਲੇ ਕੁਛ ਕਹਿ ਲਓ ਵੀ ਮਹੀਨਿਆਂ ਦੇ ਵਿੱਚ ਹੁਣ ਮਾਰਗੇਜ ਦੀ ਮੰਗ ਜਿਹੜੀ ਆ ਉਹ ਲਗਾਤਾਰ ਘਟੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਕਾਫੀ ਥੱਲੇ ਵੱਲ ਨੂੰ ਜਿਹੜੀ ਉਹ ਅੱਗੇ ਆਈ ਹੈਗੀ ਆ। ਸੋ ਕਹਿੰਦੇ ਵੀ 22% ਤੋਂ ਵੱਧ 22 ਸਾਲਾਂ ਦੇ ਵਿੱਚ ਜਿਹੜੀ ਮਾਰਗੇਜ ਡਿਮਾਂਡ ਆ ਉਹ ਇਸ ਟਾਈਮ ਸਭ ਤੋਂ ਘੱਟ ਹੈਗੀ। ਉਹਦੇ ਮੁੱਖ ਕਾਰਨ ਉਹੀ ਆ ਜਿਹੜੇ ਹਾਈ ਇੰਟਰਸਟ ਰੇਟਸ ਜਿਹੜੇ ਉਹ ਹੈਗੇ ਆ। ਸੋ ਇਨਫਲੇਸ਼ਨ ਦੇ ਨਾਲ ਜਿਹੜੇ ਹੋਮ ਬਾਇਰਸ ਦਾ ਕਹਿ ਲਓ ਵੀ ਭਰੋਸਾ ਜਾਂ ਉਹਨਾਂ ਦਾ ਮਨੋਬਲ ਜਿਹੜਾ ਆ ਕਾਫੀ ਜ਼ਿਆਦਾ ਇਸ ਦੇ ਕਰਕੇ ਟੁੱਟਾ ਆ, ਉਹ ਡਿੱਗਾ ਆ। 2000 ਤੋਂ ਬਾਅਦ ਦੇ ਵਿੱਚ ਹੁਣ ਤੱਕ ਮਾਰਗੇਜ ਬੈਂਕਰਸ ਐਸੋਸੀਏਸ਼ਨ ਦੇ ਮੁਤਾਬਕ ਆਪਣੇ ਲੋਐਸਟ ਪੁਆਇੰਟ ਦੇ ਉੱਤੇ ਦੇਖੀ ਗਈ ਹੈਗੀ ਆ। ਸੋ ਕੂਲ ਡਾਊਨ ਰੀਅਲ estate ਦੀ ਮਾਰਕੀਟ 'ਚ ਕਿੰਨਾ ਕੁ ਹੋਣ ਵਾਲਾ ਆ, ਕਿੰਨਾ ਕੁ ਜਿਹੜੀ ਇਹ ਚੀਜ਼ ਰਹੇਗੀ, ਇਹ ਤੁਹਾਨੂੰ ਦੇਖਣੀ ਆ। ਮਾਰਗੇਜ ਦੀ ਡਿਮਾਂਡ ਪਿਛਲੇ ਹਫ਼ਤੇ ਦੇ ਮੁਕਾਬਲੇ 6% ਹੋਰ ਥੱਲੇ ਨੂੰ ਗਈ ਹੈਗੀ ਆ। ਸੋ ਪਰ ਇਹ ਆ ਵੀ ਹੁਣ ਘਰ ਵੇਚਣ ਦਾ ਸਹੀ ਵਕਤ ਹੈਗਾ ਆ ਜੇ ਕਿਸੇ ਨੇ ਵੇਚਣਾ ਹੈਗਾ। ਜਿਹੜਾ ਸੀਰੀਅਸ ਬਾਇਰ ਆ ਉਹ ਪਹਿਲਾਂ ਵੀ ਮਾਰਕੀਟ ਸੀ, ਉਹ ਹੁਣ ਵੀ ਮਾਰਕੀਟ ਦੇ ਵਿੱਚ ਉਹ ਰਹਿੰਦਾ ਹੀ ਆ। ਸੋ ਇਹ ਜੇ ਤੁਸੀਂ ਹੁਣ ਸਹੀ ਪ੍ਰਾਈਸ ਦੇ ਉੱਤੇ ਆਪਣਾ ਘਰ ਜੇ ਤੁਸੀਂ ਵੇਚਣ ਨੂੰ ਲਾਉਂਦੇ ਆ ਤਾਂ ਹੋ ਸਕਦਾ ਹੈ ਵੀ ਤੁਹਾਨੂੰ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋ ਜਾਵੇ। ਹਾਂ, ਪਹਿਲੋਂ ਵਾਰੀ ਜਿਹੜੀ ਮਾਰੋ ਧਾੜ ਸੀਗੀ ਉਹ ਤਾਂ ਨਹੀਂ ਰਹੀ, ਉਹਦੇ ਤੋਂ ਕੋਈ ਵੀ ਜਿਹੜਾ ਉਹ ਮੁਨਕਰ ਨਹੀਂ ਆ। ਪਰ ਓਵਰਆਲ ਜਿਹੜਾ ਹੁਣ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਨੇ ਕਿਹਾ ਆ ਵੀ ਰੀਅਲ estate ਦੇ ਪ੍ਰਾਈਸਿਸ ਦੇ ਵਿੱਚ ਕੂਲ ਡਾਊਨ ਆਉਣਾ ਹੀ ਆਉਣਾ ਆ। ਇੰਟਰਸਟ ਰੇਟ ਕਿਉਂਕਿ ਆਲਰੇਡੀ ਡਬਲ ਹੋ ਚੁੱਕੇ ਆ 6 ਮਹੀਨੇ ਦੇ ਪਹਿਲੋਂ ਦੇ ਮੁਕਾਬਲੇ ਜੇ ਆਪਾਂ ਦੇਖਿਆ ਜਾਵੇ। ਸੋ ਜਿਨ੍ਹਾਂ ਨੇ ਵੀ ਕੋਈ ਫੈਸਲਾ ਲੈਣਾ ਆ ਮਾਰਗੇਜ ਨੂੰ ਲੈ ਕੇ, ਰੀਅਲ estate ਨੂੰ ਲੈ ਕੇ,
ਆਪਣੇ ਆਉਂਦੇ ਹੀ ਆ ਇੱਥੇ ਬੁੱਧਵਾਰ ਨੂੰ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਵਾਲੇ, ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਸਲਾਹ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਉਹਨਾਂ ਦੇ ਨਾਲ ਤੁਸੀਂ ਉਦੋਂ ਕੰਟੈਕਟ ਵੀ ਕਰ ਲਿਓ, ਤੁਹਾਨੂੰ ਸਹੀ ਸਲਾਹ ਜਿਹੜੀ ਇਸ ਦੇ ਵਿੱਚ ਉਹ ਦੇ ਦੇਣਗੇ ਜੀ। ਸੋ ਬਿਲਕੁਲ, ਜੇ ਮਾਰਗੇਜ ਦੀ ਗੱਲ ਕਰਦੇ ਜਾਈਏ, ਸਭ ਤੋਂ ਜ਼ਿਆਦਾ ਲੇ ਆਫ ਜੇ ਸ਼ੁਰੂ ਹੋਈ ਹੈਗੀ ਆ ਉਹ ਮਾਰਗੇਜ ਇੰਡਸਟਰੀ 'ਚ ਹੋਈ ਆ। ਵੈਲਸ ਫਾਰਗੋ ਨੇ, ਲੋਨ ਡੀਪੂ ਨੇ, better.com, ਬਹੁਤ ਜ਼ਿਆਦਾ ਲੋਕ ਲੇ ਆਫ ਕੀਤੇ ਆ। better.com ਨੇ ਤਾਂ ਕਹਿੰਦੇ ਵੀ ਪਹਿਲੇ ਕੁਆਟਰ ਦੇ ਵਿੱਚ ਉਹਨਾਂ ਨੂੰ $327.7 ਮਿਲੀਅਨ ਦਾ ਘਾਟਾ ਹੋਇਆ ਤੇ 72% ਆਪਣੀ ਵਰਕਫੋਰਸ ਲੇ ਆਫ ਕਰ ਦਿੱਤੀ ਆ। ਲੋਨ ਡੀਪੂ ਨੇ ਅਨਾਉਂਸ ਕੀਤਾ ਵੀ 2000 ਬੰਦਾ ਉਹ ਐਂਡ ਆਫ ਦਾ ਈਅਰ ਤੱਕ ਲੇ ਆਫ ਕਰਨ ਜਾ ਰਿਹਾ। ਕਈ ਉਹਨਾਂ ਨੇ ਆਲਰੇਡੀ ਕਰ ਦਿੱਤੇ ਆ ਤੇ ਕਈ ਉਹ ਕਰਨ ਜਾ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਹੋਰ ਆਮ ਬੈਂਕਾਂ ਵੀ, ਜਿਹੜੀ ਚੇਜ਼, ਉਹਨਾਂ ਨੇ ਵੀ 1000 ਤੋਂ ਵੱਧ ਬੰਦਾ ਲੇ ਆਫ ਕੀਤਾ ਜੋ ਮਾਰਗੇਜ ਨੂੰ ਹੈਂਡਲ ਕਰਦਾ ਸੀ।